ने शहीदियां पाईयां ने सतगुरु जी की बेअदबी का इंसाफ लैण लई ते अज आपां उन्हां दे पाए पूरनियां ते चल के अज इत्थे फिर इकत्तर होए आ। बादलों ने जिवें किसान अंदोलन दिल्ली दे विच चलिया ते इन्हां ने पैरल ते बराबर अंदोलन पंजाब दे विच जिहड़ा वा चलाया किसान अंदोलन नूं डैमेज कर लई ते किसान अंदोलन दा भार घटाउण लई अज इसे तरह ही तुसी कौम नूं अज इत्थे आवाज मारी आ गुरु दा इंसाफ लैण लई शहीदां दा इंसाफ लैण लई ते बादलों ने अज फिर तुहाडे बराबर अकाल तख्त साहिब ते एक समागम रखिया वा। इस दा प्रभाव इस समागम दा प्रभाव घटाउण वास्ते खालसा जी ज्ञानी हरप्रीत सिंह जहेदार अकाल तख्त अज इत्थे आउंदे कौम दी इंसाफ दी गल करदे पर ਉਹ ਤੇ ਬਾਦਲਾਂ ਨੂੰ ਪੰਥ ਦੇ ਦੋਸ਼ੀਆਂ ਨੂੰ ਆਪਣੀ ਕੁੱਕੜ ਦੇ ਵਿੱਚ ਲਕਾਈ ਫਿਰਦਾ। ਜਿਹੜੀ ਦਵਾਈ ਐਕਸਪਾਇਰ ਹੋ ਜਾਵੇ ਉਹ ਮਰੀਜ਼ ਖਾਂਦਾ ਨਹੀਂ, ਉਹ ਲੋਕ ਲੈਂਦੇ ਨਹੀਂ। ਬਾਦਲਾਂ ਦੀ ਲੀਡਰਸ਼ਿਪ ਐਕਸਪਾਇਰ ਹੋ ਚੁੱਕੀ ਆ। ਗਿਆਨੀ ਹਰਪ੍ਰੀਤ ਸਿੰਘ ਉਹ ਕੌਮ ਨੂੰ ਦੁਬਾਰਾ ਖਵਾਉਣੀ ਚਾਹੁੰਦਾ ਤੇ ਕੌਮ ਉਹ ਖਾਣੀ ਨਹੀਂ ਚਾਹੁੰਦੀ। ਜਿਹੜਾ ਵਾ ਜਾਂ ਹੁਣ ਡਾਂਡੇ ਵਾਲੀ ਰਹੂ ਜਾਂ ਹੁਣ ਭਾਂਡੇ ਵਾਲੀ ਰਹੂ ਇਹ ਮੋਰਚਾ ਵਛ ਜਿੱਤਿਆ ਜਾਊਗਾ। ਮੇਰੇ ਗੁਰੂ ਦਾ ਇਨਸਾਫ ਹੋਊਗਾ, ਸ਼ਹੀਦਾਂ ਦਾ ਇਨਸਾਫ ਹੋਊਗਾ। ਜਿਨ੍ਹਾਂ ਨੇ ਸਾਡੇ ਭਰਾਵਾਂ ਦੀ ਹਿੱਕ 'ਚ ਗੋਲੀਆਂ ਮਾਰੀਆਂ ਉਹਨਾਂ ਦੇ 302 ਦੇ ਪਰਚੇ ਦਰਜ ਕਰਵਾ ਕੇ ਤਾਂ ਹੀ ਸੰਗਤਾਂ ਦੇ ਹਿਰਦੇ ਸ਼ਾਂਤ ਹੋ ਸਕਦੇ ਆ। ਗੱਲ ਸਿੱਧੀ ਇੱਥੇ ਇਹ ਹੈ ਕਿ ਜਿਨ੍ਹਾਂ ਦੇ ਰਾਜ ਦੇ ਵਿੱਚ मेरे सतगुरु साहब श्री गुरु महाराज सच्चे पातशाह की बेअदबी हुई, ये बेअदबी बादलों के राज दे विच ही क्यों हुंदी है? बादलों का राज आवे 1978 दे विच ते निरंकारी अमृतसर आण के साडे गुरु का अपमान करे ते 13 सिंह शहीद करके बादल की सरकारी गड्डी च पंजाबों बाहर दिल्ली भज जावे। बादल की सरकार 1998 च आवे ते प्यारा भनियारे वाला मेरे सतगुरु की बेअदबी करे ते बादलों की सरकार आवे ते बुरज जवाहर सिंह वाले बरगाड़ी विखे मेरे सतगुरां की बेअदबी हुंदी है। अज जिथे अज तुसीं बैठे हो इत्थे साडे भरावां की शहीदी हुंदी है। खालसा जी अज आपां इंसाफ लैण लई उस समय तो जिवें भाई किशन भगवान सिंह जी शहीद भाई गुरजीत सिंह जी ने शहीदियां पाईयां ने सतगुरु जी की बेअदबी का इंसाफ लैण लई ते अज आपां उन्हां दे पाए पूरनियां ते चल के अज इत्थे फिर इकत्तर होए आ। समा थोड़ा गल्लां ज्यादा ने, मैं एक ही गल करूंगा भाई सखराज सिंह जी के बादलों ने जिवें किसान अंदोलन दिल्ली दे विच चलिया ते इन्हां ने पैरल ते बराबर अंदोलन पंजाब दे विच जिहड़ा वा चलाया किसान अंदोलन नूं डैमेज कर लई ते किसान अंदोलन दा भार घटाउण लई अज इसे तरह ही तुसी कौम नूं अज इत्थे आवाज मारी आ गुरु दा इंसाफ लैण लई शहीदां दा इंसाफ लैण लई ते बादलों ने अज फिर तुहाडे बराबर अकाल तख्त साहिब ते एक समागम रखिया वा। इस दा प्रभाव इस समागम दा प्रभाव घटाउण वास्ते खालसा जी सो ਉਹ ਸਮਾਗਮ ਜਿਹੜਾ ਅਕਾਲ ਤਖਤ ਸਾਹਿਬ ਤੇ ਰੱਖਿਆ ਉਹ 15 ਅਗਸਤ ਨੂੰ ਵੀ ਰੱਖਿਆ ਜਾ ਸਕਦਾ ਸੀ, ਉਹ 17 ਅਗਸਤ ਨੂੰ ਵੀ ਰੱਖਿਆ ਜਾ ਸਕਦਾ ਸੀ। ਗਿਆਨੀ ਹਰਪ੍ਰੀਤ ਸਿੰਘ ਜਹੇਦਾਰ ਅਕਾਲ ਤਖਤ ਅੱਜ ਇੱਥੇ ਆਉਂਦੇ ਕੌਮ ਦੀ ਇਨਸਾਫ ਦੀ ਗੱਲ ਕਰਦੇ ਪਰ ਉਹ ਤੇ ਬਾਦਲਾਂ ਨੂੰ ਪੰਥ ਦੇ ਦੋਸ਼ੀਆਂ ਨੂੰ ਆਪਣੀ ਕੁੱਕੜ ਦੇ ਵਿੱਚ ਲਕਾਈ ਫਿਰਦਾ। ਗਿਆਨੀ ਹਰਪ੍ਰੀਤ ਸਿੰਘ ਪੰਥ ਦੇ ਮਰਜੀਵੜਿਆਂ ਨੂੰ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਕਿਸੇ ਦਾ ਬੁੱਕਲ ਦਾ ਸੱਪ ਦੱਸਦਾ, ਸੁਖਬੀਰ ਪੰਥ ਦੇ ਗਦਾਰ ਦੱਸਦਾ। ਮੈਂ 2 ਮਿੰਟ ਲੈਣੇ ਖਾਲਸਾ ਜੀ। ਖਾਲਸਾ ਜੀ ਗਿਆਨੀ ਹਰਪ੍ਰੀਤ ਸਿੰਘ ਜਿਹੜੀ ਦਵਾਈ ਐਕਸਪਾਇਰ ਹੋ ਜਾਵੇ ਉਹ ਮਰੀਜ਼ ਖਾਂਦਾ ਨਹੀਂ, ਉਹ ਲੋਕ ਲੈਂਦੇ ਨਹੀਂ। ਬਾਦਲਾਂ ਦੀ ਲੀਡਰਸ਼ਿਪ ਐਕਸਪਾਇਰ ਹੋ ਚੁੱਕੀ ਆ। ਗਿਆਨੀ ਹਰਪ੍ਰੀਤ ਸਿੰਘ ਉਹ ਕੌਮ ਨੂੰ ਦੁਬਾਰਾ ਖਵਾਉਣੀ ਚਾਹੁੰਦਾ ਤੇ ਕੌਮ ਉਹ ਖਾਣੀ ਨਹੀਂ ਚਾਹੁੰਦੀ। मैं 2 बेनतियां होर भाई सखराज सिंह नूं करनियां ने। पहले जिहड़ा
ਬਰਗਾੜੀ ਇਨਸਾਫ ਮੋਰਚਾ ਚੱਲਿਆ। ਆਪਾਂ ਗਲਤੀਆਂ ਤੋਂ ਸਬਕ ਸਿੱਖਣਾ ਹੁੰਦਾ। ਇੱਕ ਭਾਈ ਸੁਖਰਾਜ ਸਿੰਘ ਜੀ, ਤੁਹਾਡੇ ਤੇ ਸਰਕਾਰਾਂ ਦੇ ਦਬਾਅ ਆਉਣੇ ਆ, ਤੁਹਾਨੂੰ ਲੋਕਾਂ ਨੇ ਬਦਨਾਮ ਕਰਨਾ, ਇਹ ਦੋ ਗੱਲਾਂ ਹੁੰਦੀਆਂ ਨੇ। ਆਪਣੇ ਤੋਂ ਦਬਾਅ ਚੁੱਕਣ ਲਈ ਇੱਕ 11 ਮੈਂਬਰੀ 5 ਮੈਂਬਰੀ ਤੁਸੀਂ ਪੰਥਕ ਜਥੇਬੰਦੀਆਂ ਦੀ ਜਿਹੜੀ ਆ ਇੱਕ ਕਮੇਟੀ ਬਣਾ ਦਿਓ। ਜਿਹੜੇ ਕਿਸੇ ਸਰਕਾਰੀ ਨੁਮਾਇੰਦੇ ਨੇ ਗੱਲ ਕਰਨੀ ਆ ਉਹ 5 ਮੈਂਬਰੀ ਜਾਂ 11 ਮੈਂਬਰੀ ਕਮੇਟੀ ਕਰੇ, ਤੁਹਾਡੇ ਤੇ ਦਬਾਅ ਚੁੱਕਿਆ ਜਾਊ। ਦੂਸਰੀ, ਤੁਹਾਡੇ ਤੇ ਬਦਨਾਮੀ ਦੀ ਗੱਲ ਆਉਣੀ ਆ, ਭਾਈ ਸੁਖਰਾਜ ਸਿੰਘ ਫੰਡ ਖਾ ਗਿਆ, ਪੈਸੇ ਖਾ ਗਿਆ, ਉਹਦੇ ਲਈ ਇੱਕ ਸਾਂਝਾ ਅਕਾਊਂਟ ਖੋਲ ਲਓ, ਉਹਨੂੰ ਜਨਤਕ ਕਰ ਦਿਓ। ਤੇ ਕੋਈ ਦੁਨੀਆ ਦੀ ਤਾਕਤ ਨਹੀਂ ਆ ਜਿਹੜੀ ਸਾਨੂੰ ਇਨਸਾਫ ਨਹੀਂ ਦਊ। ਤੇ ਮੋਰਚਾ ਜਿਹੜਾ ਵਾ ਜਾਂ ਹੁਣ ਟਾਂਡੇ ਵਾਲੀ ਰਹੂ ਜਾਂ ਹੁਣ ਭਾਂਡੇ ਵਾਲੀ ਰਹੂ, ਇਹ ਮੋਰਚਾ ਵਸ਼ ਜਿੱਤਿਆ ਜਾਊਗਾ। ਮੇਰੇ ਗੁਰੂ ਦਾ ਇਨਸਾਫ ਹੋਊਗਾ, ਸ਼ਹੀਦਾਂ ਦਾ ਇਨਸਾਫ ਹੋਊਗਾ। ਕਿ ਮੰਤ ਨਰੈਣੂ ਜਿਹੜਾ ਨਨਕਾਣਾ ਸਾਹਿਬ ਦੇ ਸਾਕੇ ਦਾ ਮੁੱਖ ਦੋਸ਼ੀ ਸੀ, ਉਹ ਆਪਣੀ ਮੌਤੇ ਆ ਮਰਿਆ, ਉਹਨੂੰ ਕਾਨੂੰਨ ਨੇ ਨਹੀਂ ਫੜਿਆ, ਉਹਨੂੰ ਪੰਥ ਨੇ ਸਜ਼ਾ ਨਹੀਂ ਦਿੱਤੀ। ਸੋ ਖਾਲਸਾ ਜੀ, ਆਪਾਂ ਕਾਨੂੰਨ ਨਾਲ, ਜਿਨ੍ਹਾਂ ਦੀ ਸਰਕਾਰ ਸੀ, ਜਿਹੜੇ ਮੁੱਖ ਮੰਤਰੀ ਸੀ, ਜਿਹੜੇ ਡਿਪਟੀ ਮੁੱਖ ਮੰਤਰੀ ਸੀ, ਖਾਲਸਾ ਜੀ, ਉਹਨਾਂ ਨੂੰ ਕਾਨੂੰਨ ਦੇ ਕਟਹਿਰੇ 'ਚ ਖੜਾ ਕੇ ਸਜ਼ਾਵਾਂ ਦੇਣੀਆਂ। ਜਿਨ੍ਹਾਂ ਨੇ ਸਾਡੇ ਭਰਾਵਾਂ ਦੀ ਹਿੱਕ 'ਚ ਗੋਲੀਆਂ ਮਾਰੀਆਂ, ਉਹਨਾਂ ਦੇ 302 ਦੇ ਪਰਚੇ ਦਰਜ ਕਰਵਾ ਕੇ ਤਾਂ ਹੀ ਸੰਗਤਾਂ ਦੇ ਹਿਰਦੇ ਸ਼ਾਂਤ ਹੋ ਸਕਦੇ ਆ। ਅਸੀਂ ਪਰਸੋਂ ਚੌਥ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਦੀ ਅਗਵਾਈ ਦੇ ਵਿੱਚ ਮਿਲੇ ਤੇ ਮੈਂ ਦਾਸ ਨੇ ਇੱਕ ਬੇਨਤੀ ਕੀਤੀ ਸੀ, ਮੈਂ ਕਿਹਾ ਮਾਨ ਸਾਹਿਬ, ਕੌਮ ਨੇ ਹੁਣ ਸੰਸਾਰ ਪੱਧਰ ਤੇ ਦੀਵਾਲੀ ਉਦਣ ਮਨਾਉਣੀ ਆ ਜਿੱਦਣ ਬਰਗਾੜੀ ਤੇ ਬਾਈਬਲ ਦਾ ਇਨਸਾਫ ਮਿਲੂਗਾ। ਉਹਨਾਂ ਨੇ ਇਹ ਗੱਲ ਕਹੀ ਸੀ, ਉਹ ਦਿਨ ਜਲਦੀ ਆਵੇਗਾ। ਸੋ ਇਹ ਗੱਲ ਹੁਣ ਅਮਲਾਂ ਨਾਲ ਨਿਬੇੜੇ ਹੋਣੇ ਆ ਖਾਲਸਾ ਜੀ, ਭਰੋਸਿਆਂ ਨਾਲ ਨਹੀਂ ਹੋਣੇ। ਇਹਨਾਂ ਕੁਝ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।